ਤੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਤੇ ਅਟਾਰਨੀ ਟਿਰਕੀਆੜਾ ਜੀ, ਅੱਜ ਦੇ ਜਿਹੜਾ ਕੀ ਟੌਪਿਕ ਰਹੇਗਾ? ਅੱਜ ਦਾ ਜੀ ਅਸਾਈਲਮ ਦਾ ਟੌਪਿਕ ਆ, ਕੋਰਟ ਰੂਮ ਦਾ। ਤੇ ਕਾਫੀ ਅੱਜ ਤੁਹਾਨੂੰ ਵਧੀਆ ਖਬਰ ਮਿਲੂਗੀ। ਉਹਦਾ ਹੁਣ ਰੀਜ਼ਨ ਇਹ ਹੈ ਕਿ ਕਾਫੀ ਚਿਰ ਹੋ ਗਿਆ ਕੰਮ ਕਰਦੇ, ਲੋਕੀ ਕਾਫੀ ਤਰੀਕਾਂ ਦੇਖ ਲਈਆਂ। ਕਈ ਲੋਕੀ ਦੇਖੇ ਜਿਹੜੇ ਕੋਰਟ ਰੂਮ 'ਚ ਬਹੁਤ ਜ਼ਿਆਦਾ ਬੋਲਦੇ ਆ, ਉਹਨਾਂ ਨੂੰ ਚੁੱਪ ਕਰਾਉਣਾ ਪੈਂਦਾ ਕਿ ਰੁਕ ਜਾ ਭਾਈ, ਤੈਨੂੰ ਜਿੰਨਾ ਪੁੱਛਿਆ ਉਹਨਾਂ ਜਵਾਬ ਦੇ। ਕਈ ਇੱਦਾਂ ਦੇ ਆ ਜਿਹੜੇ ਨਹੀਂ ਬੋਲਦੇ, ਤੇ ਉਹਨਾਂ ਤੋਂ ਜਿਹੜਾ ਇੱਕ ਸਵਾਲ 'ਚ ਜਵਾਬ ਆਉਣਾ ਚਾਹੀਦਾ, ਉਹ 10 ਸਵਾਲ ਪੁੱਛਣੇ ਪੈ ਜਾਂਦੇ ਸੇਮ ਗੱਲ ਉਹਦੇ ਮੂੰਹੋਂ ਕਢਾਉਣ ਲਈ। ਕਈ ਇੱਦਾਂ ਦੇ ਬੰਦੇ ਹੁੰਦੇ ਆ, ਨਰਵਸ ਬੜੇ ਹੁੰਦੇ ਆ, ਤੇ ਜੱਜ ਮੂਹਰੇ ਜਾ ਕੇ ਬਸ ਕੁਛ ਹੋਰ ਹੋ ਜਾਂਦੇ ਆ, ਆਫਿਸ 'ਚ ਕੁਛ ਹੋਰ ਹੁੰਦੇ ਆ। ਤੇ ਕਈ ਇੱਦਾਂ ਦੇ ਹੁੰਦੇ ਕਿ ਉਹਨਾਂ ਨੂੰ ਕੇਸ ਉਹਨਾਂ ਦਾ ਪਾਸ ਵੀ ਹੋ ਜਾਂਦਾ, ਤੇ ਉਹਨਾਂ ਨੂੰ ਸਮਝ ਨਹੀਂ ਲੱਗਦਾ ਕਿ ਇਹ ਹੋਇਆ ਕੀ ਆ, ਕਿਉਂ ਪਾਸ ਹੋਇਆ ਵਾ। ਤੇ ਜਿਹੜਾ ਟੌਪਿਕ ਅੱਜ ਦਾ ਹੈਗਾ, ਉਹ ਬੇਸਿਕਲੀ ਬੜੀ ਇੱਕ ਪ੍ਰੈਕਟੀਕਲ ਜੀ ਇਨਫੋਰਮੇਸ਼ਨ ਆ। ਜਿਹੜੇ ਲੋਕੀ ਕਿਸੇ ਨੂੰ ਡੈਕਲੇਰੇਸ਼ਨ ਬਣਾ ਕੇ ਦਿੰਦੇ ਆ, ਪੈਰਾਲੀਗਲ ਆ, ਕੁਛ ਵੀ ਹੈਲਪ ਕਰਦੇ ਆ, ਸਾਰਿਆਂ ਨੂੰ ਇਹਦਾ ਫਾਇਦਾ ਹੋਊਗਾ। ਤੇ ਇਹਦਾ ਅਲਟੀਮੇਟਲੀ ਤੇ ਲਾਇਰ ਨੂੰ ਹੀ ਫਾਇਦਾ ਹੋਊਗਾ ਕਿ ਜੇ ਲੋਕਾਂ ਨੂੰ ਸਮਝ ਆ ਜਾਊਗੀ ਕਿ ਕੋਰਟ ਰੂਮ ਦਾ ਸਿਸਟਮ ਕੀ ਆ, ਤੇ ਉਹਨਾਂ ਲਾਇਰ ਦਾ ਕੰਮ ਜਿਹੜਾ ਸੌਖਾ ਹੋ ਜਾਂਦਾ। ਤੇ ਜਿਹੜਾ ਆਹ ਰੇਡੀਓ ਦਾ, ਟਿਕਟੋਕ ਦਾ ਮੀਡੀਅਮ ਆ, ਇਹਦੇ ਰਾਹੀਂ ਜਿਹੜੇ ਘੱਟੋ ਘੱਟ ਮੇਰੇ ਆਪਣੇ ਜਿਹੜੇ ਕਲਾਇੰਟ ਆ, ਉਹਨਾਂ ਨੂੰ ਇਹ ਆ ਕਿ ਪਤਾ ਲੱਗ ਜਾਊਗਾ ਕਿ ਇਹ ਐਜ਼ ਅ ਲਾਇਰ ਕੀ ਐਕਸਪੈਕਟ ਕਰ ਰਿਹਾ। ਕਿ ਜਦੋਂ ਫਾਈਨਲ ਸਟੇਜਾਂ ਦੇ ਵਿੱਚ ਆਪਾਂ ਆਈਏ, ਤੇ ਤਿਆਰੀ ਜਿਹਨੂੰ ਕਹਿੰਦੇ ਆ ਲੋਕੀ ਕਿ ਮੇਰੀ ਤਿਆਰੀ ਕਰਾਤੀ ਵਕੀਲ ਨੇ, ਵਧੀਆ ਕਰਾਈ ਆ ਮਾੜੀ ਕਰਾਈ, ਉਹਦੇ ਲਈ ਤੁਸੀਂ ਪਹਿਲਾਂ ਕਿੱਦਾਂ ਪ੍ਰਿਪੇਅਰ ਹੋ ਸਕਦੇ ਹੋ। ਕਿਉਂਕਿ 4-5 ਸਾਲ ਤੁਹਾਡੇ ਕੋਲ ਹੁੰਦੇ ਆ, ਤੇ ਕਈ ਵਾਰੀ ਆਪਾਂ ਦੇਖਦੇ ਆ ਕਿ ਬਾਏ ਦਾ ਟਾਈਮ ਬੰਦੇ ਦੀ ਤਰੀਕ ਆਉਂਦੀ ਆ, ਉਹਨੂੰ ਪੁੱਛੀਦਾ ਕਦੋਂ ਆਇਆ, 2014 'ਚ, ਤੇ ਤਰੀਕ ਖੜੀ 2 ਮਹੀਨੇ ਬਾਅਦ, ਤੇ ਬੰਦਾ ਸਾਹਮਣੇ ਬੈਠਾ ਬਿਲਕੁਲ ਬਲੈਂਕ, ਕੱਖ ਨਹੀਂ ਪਤਾ ਕੀ ਰੀਲੋਕੇਸ਼ਨ ਆ, ਕੀ ਮੁੱਦੇ ਆ, ਕੋਰਟ 'ਚ ਕੀ ਹੋਣਾ, ਕਿੱਦਾਂ ਦਾ ਸੈਟਅਪ ਆ, ਐਡਰੈਸ ਵੀ ਕਈਆਂ ਨੂੰ ਈਵਨ ਪਤਾ ਨਹੀਂ ਹੁੰਦਾ। ਤੇ ਉਹਦੇ ਬਾਰੇ ਅੱਜ ਜਿਹੜੀ ਆ ਡਿਸਕਸ਼ਨ ਉਹ ਚੱਲੂਗੀ, ਤੇ ਇਨਫੋਰਮੇਸ਼ਨ ਜਿਹੜੀ ਉਹਦੇ ਰਿਲੇਟਡ ਹੀ ਹੋਊਗੀ ਕਿ ਕੀ ਕਰਨਾ ਚਾਹੀਦਾ ਤੁਹਾਨੂੰ। ਠੀਕ ਹੈ। ਤੇ ਅਟਾਰਨੀ ਟਿਰਕੀਆੜਾ ਜੀ, ਨਾਲ ਹੀ ਇਸ ਤੋਂ ਪਹਿਲਾਂ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧੀਆ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਕੀ ਲੇਟੈਸਟ ਅੱਜ ਕੱਲ੍ਹ ਜਿਹੜਾ ਚੱਲ ਰਿਹਾ, ਕੀ ਜਿਹੜੇ ਲੋਕ ਆ ਰਹੇ ਨੇ ਕੈਂਪ ਵਗੈਰਾ 'ਚੋਂ ਆ ਰਹੇ ਨੇ, ਜਾਂ ਜਿਨ੍ਹਾਂ ਨੇ ਬਾਰਡਰ ਤੇ ਆ ਕੇ ਅਸਾਈਲਮ ਦੀ ਮੰਗ ਕੀਤੀ ਆ, ਕੀ ਉਹਨਾਂ ਨੂੰ ਬੌਂਡ ਵਗੈਰਾ ਪੈ ਰਹੇ ਨੇ, ਕੀ ਕੁਛ ਅਪਡੇਟਸ ਹੈ ਉਸ ਦੇ ਬਾਰੇ? ਤਕਰੀਬਨ ਜਿੰਨੇ ਆਪਣੇ ਕੋਲ ਤਾਂ ਆ ਰਹੇ ਆ, ਸਾਰੇ ਛੱਡ ਹੀ ਦਿੱਤਾ ਜਾ ਰਿਹਾ ਉਹਨਾਂ ਨੂੰ। ਤੇ ਕੋਈ ਹੈਗੇ ਜਿਹੜੇ ਆਪਣੇ ਲੂਜ਼ੀਆਨਾ, ਜਾਰਜੀਆ ਤੇ ਓਟੇਮੀਸਾ, ਜਿਹੜਾ ਸੈਂਡੀਏਗੋ, ਉਧਰਲੇ ਕੈਂਪਾਂ 'ਚ ਕਈ ਵਾਰੀ ਥੋੜੀ ਤੰਗੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ। ਬਾਕੀ ਤਕਰੀਬਨ ਜਿਹੜੇ ਹੈਗੇ ਆ ਲੋਕੀ ਸੇਮ ਐਜ਼ ਬਿਫੋਰ ਕੀ ਛੱਡੇ ਜਾ ਰਹੇ ਆ। ਠੀਕ ਹੈ। ਤੇ ਮਤਲਬ ਇਹਦਾ ਸਾਨੂੰ ਪਤਾ ਕਿੱਥੋਂ ਲੱਗਦਾ? ਇਹਦਾ ਪਤਾ ਇਦਾਂ ਲੱਗਦਾ ਕਿ ਸਾਨੂੰ ਬੌਂਡ ਹੇਅਰਿੰਗ ਵਾਲੇ ਕਿੰਨੇ ਲੋਕੀ ਹਾਇਰ ਕਰਦੇ ਆ ਵੀਕ ਦੇ ਵਿੱਚ, ਵਰਸਸ ਜਿਹੜੇ ਕਾਲ ਕਰਦੇ ਆ ਕਿ ਮੈਂ ਸੇਫ ਲੰਘਿਆ, ਮੇਰੇ ਬਿਆਨ ਨਹੀਂ ਹੋਏ। ਸੋ ਜਿਹੜੇ ਬੌਂਡ ਹੇਅਰਿੰਗ ਵਾਲੇ ਆ, ਮੇਰੇ ਖਿਆਲ 1-2% ਆ ਕੰਪੇਅਰ ਟੂ ਜਿਹੜੇ 98-99% ਜਿਹੜੇ ਹੈਗੇ ਆ, ਉਹ ਸਿੱਧੇ ਇਹੀ ਦੱਸ ਰਹੇ ਆ ਕਿ ਬਿਆਨ ਨਹੀਂ ਹੋਏ। ਤੇ ਇੱਕ ਛੋਟਾ ਜਿਹਾ ਨਵਾਂ ਟ੍ਰੈਂਡ ਆਪਾਂ ਦੇਖਿਆ ਕਿ ਕਈ ਲੋਕਾਂ ਨੂੰ ਵਾਪਸ ਨਵੀਂ ਤਰੀਕ ਦਿੱਤੀ ਜਾਂਦੀ ਹੈ, ਤੇ ਬਿਆਨ ਦੁਬਾਰਾ ਆਈਸ ਵਾਲੇ ਜਿੱਦਾਂ ਕਈ ਵਾਰੀ ਉਸ ਮੌਕੇ ਨਹੀਂ ਲੈ ਸਕਦੇ, ਤਾਂ ਦੁਬਾਰਾ ਬਿਆਨ ਲਏ ਜਾ ਰਹੇ ਆ। ਇਹ ਵੀ ਕਈਆਂ ਨੇ ਰਿਪੋਰਟ। ਜਿਹੜਾ 6 ਮਹੀਨੇ ਵਾਲਾ ਪ੍ਰੋਸੈਸ ਸੀਗਾ, 180 ਡੇ ਵਾਲਾ, ਮੇਰਾ ਪਰਸਨਲੀ ਅਜੇ ਤੱਕ ਕੋਈ ਉੱਦਾਂ ਦਾ ਕੇਸ ਨਹੀਂ ਆਇਆ। ਜਿਹੜਾ ਆਪਾਂ ਕਿਹਾ ਸੀ ਟੈਕਸਸ ਡਿਟੈਂਸ਼ਨ ਤੋਂ ਹੋਰ ਕਿਤੇ, ਜਿਹੜੇ 6 ਸ਼ਹਿਰ ਉਹਨਾਂ ਨੇ ਮੰਗੇ ਸੀਗੇ, ਮਿਆਮੀ, ਸੈਨ ਫਰਾਂਸਿਸਕੋ, LA, ਨਿਊਯਾਰਕ, ਸ਼ਿਕਾਗੋ, ਤੇ ਉਹ ਵਾਲੇ ਜਿਹੜੇ ਸ਼ਹਿਰਾਂ 'ਚ ਜਾਂਦਾ ਜਦੋਂ ਬੰਦਾ ਟੈਕਸਸ ਡਿਟੈਂਸ਼ਨ ਸੈਂਟਰ ਤੋਂ, ਉਹਨਾਂ ਨੇ ਕਿਹਾ ਸੀਗਾ ਕਿ 180 ਦਿਨਾਂ ਦੇ ਵਿੱਚ ਹੀਅਰਿੰਗ ਵਗੈਰਾ ਕਰਾਂਗੇ। ਪਰ ਅਜੇ ਤੱਕ ਮੇਰਾ ਕੋਈ ਇਦਾਂ ਦਾ ਕੇਸ ਨਹੀਂ ਹੋਇਆ ਜਿਹਦੇ ਵਿੱਚ ਕਿ ਉਹ 6 ਮਹੀਨੇ ਵਾਲਾ ਰੂਲ ਅਪਲਾਈ ਕੀਤਾ ਗਿਆ ਹੋਵੇ। ਠੀਕ ਹੈ, ਠੀਕ ਹੈ, ਓਕੇ। ਸੋ ਚਲੋ ਆਪਾਂ ਗੱਲਬਾਤ ਜਿਹੜੀ ਹੁਣ ਅਸਾਈਲਮ ਦੇ ਕੋਰਟ ਰੂਮ ਨੂੰ ਲੈ ਕੇ ਫਿਰ ਜਿਹੜਾ ਉਹ ਕਰਦੇ ਆ ਵੀ ਜਿਹੜੀ ਇੱਕ ਗੁੱਡ ਨਿਊਜ਼ ਤੁਸੀਂ ਜਿਹੜੀ ਉਹ ਦੱਸਣੀ ਹੈ ਕਿੱਦਾਂ ਆ। ਸੋ ਕੀ ਹੈ ਜੀ, ਸਭ ਤੋਂ ਵੱਡੀ ਜਿਹੜੀ ਕਹਿ ਲਓ ਵੀ ਮਿਸਟੇਕ ਕੀ ਹੋ ਜਾਂਦੀ ਹੈ, ਜਾਂ ਇਸ਼ੂ ਕਿਹੜਾ ਹੁੰਦਾ ਐਨਕਾਊਂਟਰ ਜਿਹੜਾ ਤੁਸੀਂ ਕਰਦੇ ਆ ਵੀ ਜਦੋਂ ਕਲਾਇੰਟ ਦੇ ਨਾਲ ਅਸਾਈਲਮ ਨੂੰ ਲੈ ਕੇ ਗੱਲਬਾਤ ਹੁੰਦੀ, ਕੀ ਸਭ ਤੋਂ ਮੇਜਰ ਇਸ਼ੂ ਦੇਖਦੇ ਆ? ਸੋ ਸਭ ਤੋਂ ਮੇਜਰ ਇਸ਼ੂ ਤਾਂ ਇਹੀ ਹੈਗਾ ਕਿ ਜਦੋਂ ਬੰਦਾ ਉਹਨੇ ਬਿਆਨ ਦਿੱਤੇ, ਮੰਨ ਲਓ ਕਿਸੇ ਨੇ 2015 'ਚ ਬਿਆਨ ਦਿੱਤੇ, ਤੇ ਬਾਰਡਰ ਟੱਪਿਆ ਸੀਗਾ, ਤੋਂ ਜਦੋਂ ਵੀ ਜੇਲ੍ਹਾਂ ਜੁਲ੍ਹਾਂ 'ਚ ਬਹਿ ਕੇ ਉਹਨੇ ਸੁਣਿਆ, ਆਪਣਾ ਦੱਸਿਆ ਵਿੱਚ, ਬਾਕੀ ਮੁੰਡਿਆਂ ਤੋਂ ਸੁਣਿਆ ਕਿ ਜੇਲ੍ਹ 'ਚ ਕੀ ਹੋਇਆ, ਕਿੱਦਾਂ ਹੋਇਆ, ਤੇ ਉਹਨਾਂ ਨੇ ਬਿਆਨ ਦਿੱਤੇ। ਇੱਕ ਉਹਦੀ ਕਾਪੀ ਉਹਨਾਂ ਕੋਲ ਨਹੀਂ ਹੁੰਦੀ ਜ਼ਿਆਦਾਤਰ, ਕਿਉਂਕਿ ਉਦੋਂ ਬੰਦਾ ਨਵਾਂ ਇੰਡੀਆ ਤੋਂ ਆਇਆ ਹੁੰਦਾ, ਇੰਨਾ ਪੇਪਰ ਸਾਂਭ ਰੱਖਣ ਦੀ ਸਿਆਣਪ ਨਹੀਂ ਹੁੰਦੀ, ਤੇ ਬਿਆਨ ਜਿਹੜੇ ਸਾਰੇ ਇੰਗਲਿਸ਼ 'ਚ ਟਾਈਪ ਕੀਤੇ ਆ, ਕਈਆਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਬੰਦਾ ਗੇੜੇ ਕੱਢਦਾ ਮਲਟੀਪਲ ਲਾਇਰਾਂ ਦੇ, ਕਦੀ ਆਹ ਲਾਇਰ ਆ ਗਿਆ, ਨਹੀਂ ਪਸੰਦ ਆਇਆ, ਦੂਜਾ ਆ ਗਿਆ, ਨਹੀਂ ਪਸੰਦ ਆਇਆ, ਤੀਜਾ ਆ ਗਿਆ। ਸੋ ਕਿਸੇ ਨੇ 589 ਲਾਤਾ, ਕਿਸੇ ਨੇ ਬਿਆਨ ਲੈ ਲਏ ਬੰਦੇ ਕੋ, ਉਹਨੂੰ ਦਿਖਾਏ ਨਹੀਂ, ਫਾਈਲ ਕਰਤੇ।
ਮਤਲਬ ਘੁੰਮ ਘੁਮਾ ਕੇ ਜਦੋਂ ਬੰਦਾ ਸਾਡੇ ਟੇਬਲ ਦੇ ਉੱਤੇ ਪਹੁੰਚਦਾ, ਉਹਨੂੰ ਕਹਿੰਦੇ ਭਾਈ ਤੇਰਾ ਕੇਸ ਕਿੱਥੇ ਸਟੈਂਡ ਕਰਦਾ, ਅਸਾਈਲਮ ਲੱਗ ਗਿਆ, ਬਿਆਨ ਤੇਰੇ ਜਮ੍ਹਾਂ ਹੋ ਗਏ ਕਿ ਨਹੀਂ ਹੋਏ? ਭਾਜੀ ਮੈਂ ਕਰਾ ਤਾਂ ਲਏ ਸੀਗੇ, ਪਰ ਮੈਨੂੰ ਇਹ ਨਹੀਂ ਪਤਾ ਕਿ ਜਮ੍ਹਾਂ ਹੋਏ ਆ ਕਿ ਨਹੀਂ ਹੋਏ ਆ। ਜਿਹੜੇ ਫਾਈਨਲ ਆ ਤੇਰੇ ਕੋਲ ਉਹਦੀ ਕਾਪੀ ਹੈਗੀ ਆ? ਨਹੀਂ, ਮੈਨੂੰ ਕਾਪੀ ਵੀ ਨਹੀਂ ਦਿੱਤੀ ਉਹਨਾਂ ਨੇ। ਸੋ ਸਭ ਤੋਂ ਵੱਡੀ ਮਿਸਟੇਕ ਪਹਿਲਾਂ ਇਹ ਹੈ ਕਿ ਜਿਹੜੇ ਉਹ ਬਿਆਨ ਬਾਰਡਰ ਤੇ ਦਿੱਤੇ ਆ, ਉਹ ਤੁਹਾਡਾ ਨੀਂਹ ਪੱਥਰ ਆ ਇੱਕ ਤਰ੍ਹਾਂ, ਤੇ ਜਿਹੜੇ ਤੁਹਾਡੇ ਅੱਗੇ ਬਿਆਨ ਤੁਸੀਂ ਆਪ ਲਿਖ ਕੇ ਦੇਣੇ ਆ, ਉਹ ਤੁਹਾਡਾ ਜਿਹੜਾ ਨੀਂਹ ਪੱਥਰ ਰੱਖਿਆ ਉਹਨੂੰ ਕਲੈਰੀਫਾਈ ਕਰ ਰਿਹਾ ਜਾਂ ਉਹਨੂੰ ਐਕਸਪੈਂਡ ਕਰ ਰਿਹਾ। ਠੀਕ ਹੈ। ਸੋ ਸਾਡੇ ਕੋਲ ਹੁਣ ਕੇਸ ਆਂਦਾ, ਬੰਦੇ ਨੇ ਬਾਰਡਰ ਤੇ ਕੁਛ ਕਿਹਾ ਵਾ, ਤੇ ਜਿਹੜਾ ਵਿੱਚ ਬੰਦਾ ਆਇਆ ਵਕੀਲ ਪੈਰਾਲੀਗਲ, ਉਹਨੇ ਕੁਛ ਹੋਰ ਲਿਖਤਾ। ਬੰਦਾ ਕਹਿੰਦਾ ਮੈਨੂੰ ਪਤਾ ਨਹੀਂ ਕੀ ਲਿਖਿਆ ਕੀ ਨਹੀਂ ਲਿਖਿਆ। ਐਫੀਡੈਵਿਟ ਜਿਹੜੇ ਫਿਰ ਇੰਡੀਆ ਤੋਂ ਬਣਾਏ, ਉਹ 'ਚ ਕਿਸੇ ਨੇ ਕੁਛ ਹੋਰ ਲਿਖਤਾ। ਤਿੰਨੋਂ ਡਾਕੂਮੈਂਟ 'ਚ ਗਲਤੀਆਂ ਹੋਈਆਂ। ਤੇ ਜ਼ਿਆਦਾਤਰ ਜਿਹੜੇ ਹੁਣ ਸਾਡੇ ਪਿਛਲੇ ਸਾਲ ਸਾਰੇ ਕੇਸ ਸੀਗੇ, ਸਾਰੀ ਫਾਈਟ ਸਾਡੀ ਉਹਦੀ ਸੀਗੀ ਕਿ 5 ਗੁਣਾ ਜ਼ਿਆਦਾ ਟਾਈਮ ਇੱਕ ਕੇਸ ਲੈ ਰਿਹਾ ਸੀਗਾ, ਜਿਹੜਾ ਇੱਕ ਨਾਰਮਲੀ ਜੇ ਸਿੱਧਾ ਪੇਪਰ ਵਰਕ ਹੋਵੇ ਉੱਤੇ ਲੱਗੇ। ਸਭ ਤੋਂ ਵੱਡੀ ਮਿਸਟੇਕ ਇਹ ਹੈ ਕਿ ਆਪਣੇ ਜਿਹੜੇ ਬਿਆਨ ਤੁਸੀਂ ਬਣਾਉਣੇ ਆ, ਜੇ ਤਾਂ ਹੁਣ ਜਿਹੜੀ ਤਾਂ ਨਵੀਂ ਜਨਤਾ ਆਈ ਹੈ ਜਿਹਨਾਂ ਦੇ ਬਿਆਨ ਨਹੀਂ ਹੋਏ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ। ਜਿਹੜੀ ਦੂਜੀ ਜਨਤਾ, ਜਦੋਂ ਤੁਸੀਂ ਵਕੀਲ ਦੇ ਦਫ਼ਤਰ ਜਾਂਦੇ ਹੋ, ਪਹਿਲਾਂ ਆਪਣੇ ਜਿਹੜੇ ਬਾਰਡਰ ਵਾਲੇ ਬਿਆਨ ਆ ਨਾ, ਜੇ ਤੁਹਾਡੇ ਹੋਏ ਆ, ਉਹਨੂੰ ਆਪਣੇ ਹੱਥੀਂ ਪੜ੍ਹੋ ਤੇ ਨਾਲ ਲੈ ਕੇ ਜਾਓ, ਤੇ ਫਿਰ ਆਪਣੀ ਜਿਹੜੀ ਸਟੇਟਮੈਂਟ ਦਿੰਦੇ ਆ, ਉਹਦੇ ਬੇਸ ਤੇ ਤੁਸੀਂ ਆਪਣੀ ਸਟੇਟਮੈਂਟ ਦਿਓ। ਸਭ ਤੋਂ ਵੱਡੀ ਮਿਸਟੇਕ ਇਹ ਆ। ਤੇ ਇਹਦੇ ਉੱਤੇ ਕੇਸ ਜਿਹੜੇ ਆ, ਪਾਸ ਫੇਲ ਜਿਹੜੇ ਉਹ ਹੁੰਦੇ ਆ। ਤੇ ਉਹਨਾਂ ਨੇ ਜਿਹੜਾ ਜੱਜ ਆ, ਸਰਕਾਰੀ ਵਕੀਲ ਆ, ਉਹਨਾਂ ਨੇ ਤੁਹਾਡੀਆਂ ਗਲਤੀਆਂ ਕੱਢਣੀਆਂ ਹੁੰਦੀਆਂ। ਉਹਨਾਂ ਨੇ ਇਹ ਦੇਖਣਾ ਕਿ ਇਹ ਬੰਦਾ ਕੰਸਿਸਟੈਂਟ ਆ ਕਿ ਇਹ ਝੂਠ ਬੋਲ ਰਿਹਾ। ਸੋ ਝੂਠ ਬੋਲੇ ਦਾ ਇੱਕ ਸੌਖਾ ਤਰੀਕਾ ਇਹ ਹੈਗਾ ਕਿ ਤੂੰ ਬਾਰਡਰ ਤੇ ਤਾਂ ਆ ਗਿਆ ਸੀਗਾ, ਹੁਣ ਤੂੰ ਆ ਕਹਿ ਰਿਹਾ। ਸੋ ਇਹ ਕਾਮਨ ਜਿਹੜਾ, ਸੋ ਫਿਰ ਇਹਦੀਆਂ ਅੱਗੇ ਉਹੀ ਹੈ ਕਿ ਅਪੀਲ ਵੀ ਜੇ ਇਹਦੀ ਤੁਸੀਂ ਕਰਦੇ ਆ BIA ਦੇ ਜਾਂ 9th ਸਰਕਿਟ ਦੇ, ਇਹਦੇ ਜਿਹੜੇ ਅਪੀਲ ਦੇ ਚਾਂਸ ਵੀ ਘੱਟ ਆ, ਕਿਉਂਕਿ ਉਹ ਤੁਹਾਡਾ ਡਿਨਾਈ ਉਹਨਾਂ ਨੇ ਇਸ ਗੱਲ ਕਰਕੇ ਕੀਤਾ ਕਿ ਤੂੰ ਉੱਥੇ ਕੁਝ ਹੋਰ ਕਿਹਾ, ਹੁਣ ਕੁਝ ਹੋਰ ਕਿਹਾ, ਉਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ। ਦੂਜੀ ਜਿਹੜੀ ਸਭ ਤੋਂ ਵੱਡੀ ਮਿਸਟੇਕ ਆ, ਉਹ ਇਹ ਹੈ ਕਿ ਜਿਹੜਾ ਬੰਦਾ, ਉਹਨੂੰ ਆਪਣੀ ਕੇਸ ਥਿਊਰੀ ਪਤਾ ਹੋਣੀ ਚਾਹੀਦੀ ਹੈ। ਸੋ ਕੇਸ ਥਿਊਰੀ ਦਾ ਮਤਲਬ ਕੀ ਹੁੰਦਾ ਕਿ ਤੁਹਾਨੂੰ, ਜੇ ਮੈਂ ਸਮਰਾਈਜ਼ ਕਰਾਂ ਕਿ ਕੋਈ ਵੀ ਫਿਲਮ ਚੱਕ ਲਓ ਤੁਸੀਂ, ਕਿ ਕੋਈ ਹਿੰਦੀ ਫਿਲਮ ਲੈ ਲਈ 3 ਘੰਟੇ ਦੀ, ਕਿ ਇਹਨੂੰ ਸਮਰਾਈਜ਼ ਕਰ, ਇਹਨੂੰ 2 ਮਿੰਟਾਂ ਦੇ ਵਿੱਚ ਕਿ ਇਹ ਮੂਵੀ ਹੈ ਕੀ ਆ। ਕਿ ਦਿਲ ਵਾਲੇ ਦੁਲਹਨੀਆ ਲੈ ਜਾਏਂਗੇ ਐਗਜ਼ਾਮਪਲ ਦਿੰਦੇ, ਸਾਰਿਆਂ ਨੂੰ ਪਤਾ ਹੋਣਾ ਕੀ ਆ, ਕਿ ਉਹਦੀ ਸਮਰੀ ਕੀ ਹੈਗੀ ਕਿ ਇੱਕ ਬੜਾ ਬੰਦਾ ਐਸ਼ ਸੀਗਾ, ਲੰਡਨ 'ਚ ਰਹਿੰਦਾ ਸੀਗਾ ਆਪਣੇ ਬਾਪੂ ਨਾਲ, ਤੇ ਫੋਕਸ ਨਹੀਂ ਉਹਦਾ ਸੀਗਾ, ਸ਼ਤਾਨੀਆਂ ਕਰਦਾ ਸੀਗਾ, ਪਿਆਰ 'ਚ ਪੈ ਗਿਆ, ਇੰਡੀਆ ਚਲ ਗਿਆ, ਉੱਥੇ ਜਾ ਕੇ ਝੜਪ ਹੋਈ, ਵਿਆਹ ਕਰਾ ਲਿਆ, ਘਰ ਸਾਰੇ ਮੰਨ ਗਏ। ਇਹ ਹੋ ਗਈ ਕੇਸ ਥਿਊਰੀ, ਹੈ ਨਾ। ਕਿ ਇਨ ਸ਼ਾਰਟ ਜਿਹੜੀ 3 ਘੰਟੇ ਦੀ ਉਹ ਚੀਜ਼ ਕੀ ਹੈਗੀ ਆ, ਲੋਕਾਂ ਨੂੰ ਆਪਣੇ ਕੇਸ ਦੀ ਥਿਊਰੀ ਨਹੀਂ ਪਤਾ ਕਿ ਉਹਨਾਂ ਦੀ ਕੇਸ ਥਿਊਰੀ ਹੈ ਕਿ ਉਹਨਾਂ ਨੇ ਸਾਰਾ ਲਿਖਿਆ, 5 6 10 ਪੇਜ ਪੜ੍ਹਨ ਲੱਗੇ, ਰੱਟੇ ਲਾਉਣ ਲੱਗਿਆ, ਕੋਈ ਕੁਛ ਕਰਨ ਲੱਗਿਆ। ਤੇ ਜਦੋਂ ਉਹਨੂੰ ਮੈਂ ਉਹਨੂੰ ਸਿੰਪਲ ਸਵਾਲ ਪਹਿਲੇ ਆਂਦੇ ਪੁੱਛਦਾ ਕਿ ਮੈਨੂੰ ਆਪਣਾ ਸਾਰਾ ਕੇਸ ਸਮਝਾ 2 ਮਿੰਟਾਂ ਦੇ ਵਿੱਚ ਕੀ ਹੈਗਾ, ਤੇ 80-90% ਲੋਕੀ ਜਿਹੜੇ ਕੇਸ ਸਮਝਾ ਨਹੀਂ ਸਕਦੇ, ਉਹਨਾਂ ਨੂੰ ਉਹ 'ਚ ਉਲਝੇ ਰਹਿੰਦੇ ਕਿ ਮੈਨੂੰ ਕੁੱਟ ਪਈ ਸੀ, ਮੈਂ ਮੰਗ ਕਰਦਾ ਅਲੱਗ ਦੇਸ਼ ਦੀ, ਇਹ ਤੋਂ ਉੱਤੇ ਨਹੀਂ ਵੱਧ ਸਕਦੇ। ਸੋ ਉਹਦੇ ਵਿੱਚ ਜਿਹੜਾ ਫੋਕਸ ਜਿਹੜਾ ਕੇਸ ਦਾ ਹੈਗਾ, ਉਹ ਇਹ ਨਹੀਂ ਹੈਗਾ ਕਿ ਤੁਹਾਨੂੰ ਪਹਿਲਾਂ ਕੁੱਟ ਪਈ ਸੀਗੀ। ਜਿਹੜਾ ਕੇਸ ਦਾ ਤੁਹਾਡਾ ਫੋਕਸ, ਹਮੇਸ਼ਾ ਕੇਸ ਦਾ ਫੋਕਸ ਇਹ ਹੈਗਾ ਕਿ ਤੁਹਾਡਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਕਿ ਹੁਣ ਜੇ ਤੁਸੀਂ ਵਾਪਸ ਆਪਣੇ ਦੇਸ਼ ਗਏ, ਤੁਹਾਨੂੰ ਕੋਈ ਨੁਕਸਾਨ ਹੋ ਸਕਦਾ। ਸੋ ਉਹ ਸਾਰੀ ਚੀਜ਼ ਨੂੰ ਸਮਝਾਉਣ ਲਈ ਸਾਨੂੰ ਪਹਿਲਾਂ ਜਾਣਾ ਪੈਂਦਾ ਕਿ ਪਹਿਲਾਂ ਮੇਰੇ ਨਾਲ ਇੱਦਾਂ ਹੋਇਆ ਸੀਗਾ, ਅੱਜ ਦੀ ਡੇਟ ਦੇ ਵਿੱਚ ਮੈਂ ਆਹ ਗਤੀਵਿਧੀਆਂ ਕਰ ਰਿਹਾ, ਤੇ ਹੁਣ ਮੈਨੂੰ ਆਹ ਲੋਕੀ ਲੱਭ ਰਹੇ ਆ। ਸੋ ਉਹ ਜਿਹੜਾ ਤੁਹਾਨੂੰ ਪੂਰੀ ਕੰਪਲੀਟ ਕੰਪਰੀਹੈਂਸਿਵ ਪਿਕਚਰ ਜਿਹੜੀ ਆ ਉਹ ਪ੍ਰੈਜ਼ੈਂਟ ਕਰਨੀ ਪੈਂਦੀ ਹੈ ਕਿ ਫਿਊਚਰ ਦੇ ਵਿੱਚ ਤੁਹਾਨੂੰ ਕੀ ਖਤਰਾ ਹੋਊਗਾ। ਹੁਣ ਜੇ ਭਾਵੇਂ ਕਿਸੇ ਦੇ ਗੋਲੀ ਵੀ ਮਾਰੀ ਹੋਵੇ ਪਾਸਟ ਦੇ ਵਿੱਚ, ਪਰ ਉਹ ਵਾਲੀਆਂ ਸਰਕਾਰਾਂ ਜੇ ਚੇਂਜ ਹੋ ਗਈਆਂ, ਉਹ ਵਾਲੇ ਖਤਰੇ ਜੇ ਟਲ ਗਏ। ਕਾਫੀ ਸਾਰੇ ਕੇਸ ਇੱਦਾਂ ਦੇ ਹੈਗੇ ਆ। ਸੋ ਅੱਜ ਇੱਦਾਂ ਹੈ ਕਿ ਆਪਾਂ ਬਿਨਾਂ ਕਿਸੇ ਪਾਰਟੀ ਪੂਟੀ ਦਾ ਨਾਮ ਲਏ, ਲੋਕਾਂ ਦਾ ਸਪੈਸੀਫਿਕ ਕੇਸਾਂ ਦੇ ਵਿੱਚ ਉਹਨਾਂ ਨੂੰ ਡਿਸਕਸ ਕਰਨ ਦੀ ਬਜਾਏ, ਇੱਕ ਜਨਰਲ ਓਵਰਵਿਊ ਜਿਹੜਾ ਤੁਹਾਨੂੰ ਹੈਗਾ, ਜਨਰਲ ਓਵਰਵਿਊ ਹੈਗਾ ਕਿ ਜਿਹੜੇ ਤੁਹਾਡੇ ਪੁਰਾਣੇ ਹਮਲੇ ਸੀਗੇ, ਉਹ ਤੁਹਾਡੀ ਪਾਸਟ ਪ੍ਰੋਸੀਕਿਊਸ਼ਨ ਹੁੰਦੀ ਹੈ। ਜਦੋਂ ਤੁਹਾਡੇ ਤੁਸੀਂ 5 6 7 ਸਾਲ 8 ਸਾਲ 10 ਸਾਲ ਅਮਰੀਕਾ ਰਹਿ ਜਾਂਦੇ ਹੋ, ਕੰਟਰੀ ਦੇ ਜਿਹੜੇ ਹਾਲਾਤ ਆ ਉਹ ਕਾਫੀ ਬਦਲ ਜਾਂਦੇ ਆ। ਸੋ ਕੰਟਰੀ ਦੇ ਹਾਲਾਤ ਜਦੋਂ ਬਦਲ ਗਏ, ਤਾਂ ਮੋਸਟਲੀ ਲੋਕੀ ਕੀ ਦੇਖਦੇ ਆ ਕਿ ਜੱਜ ਕਈ ਵਾਰੀ ਕਹਿੰਦਾ ਮੈਂ ਤੇਰੇ ਨਾਲ ਐਗਰੀ ਕਰਦਾ, ਤੂੰ ਸਾਰਾ ਕੁਝ ਸਹੀ ਦੱਸਿਆ, ਤੂੰ ਪਹਿਲਾਂ ਰਿਫਿਊਜੀ ਸੀਗਾ, ਪਰ ਤੂੰ ਅੱਜ ਰਿਫਿਊਜੀ ਨਹੀਂ ਹੈਗਾ, ਅੱਜ ਦੀ ਡੇਟ 'ਚ ਤੂੰ ਆਪਣੀ ਕੰਟਰੀ 'ਚ ਜਾ ਸਕਦਾ। ਸੋ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸਰਕਾਰ ਦਾ ਬਰਡਨ ਕੀ ਹੁੰਦਾ। ਸਰਕਾਰ ਦਾ ਬਰਡਨ ਇਹ ਹੁੰਦਾ ਕਿ ਜਦੋਂ ਤੁਸੀਂ ਇੱਕ ਵਾਰੀ ਪਾਸਟ ਪ੍ਰੋਸੀਕਿਊਸ਼ਨ, ਮਤਲਬ ਕਿ ਪੁਰਾਣੇ ਹਮਲੇ ਸ਼ੋਅ ਕਰ ਦਿੱਤੇ, ਜਿਹੜਾ ਬਰਡਨ ਆ ਹੁਣ ਸਰਕਾਰ ਤੇ ਸ਼ਿਫਟ ਕਰ ਦਿੰਦਾ ਕਿ ਇਹ ਫਿਊਚਰ ਦੇ ਵਿੱਚ ਇਹਨੂੰ ਖਤਰਾ ਹੈਗਾ ਕਿ ਨਹੀਂ ਹੈਗਾ। ਤੇ ਰੀਲੋਕੇਸ਼ਨ ਦਾ ਜੇ ਮੁੱਦੇ ਦੀ ਗੱਲ ਕਰੀਏ, ਤਾਂ ਉਹ ਇਹ ਕਹਿ ਸਕਦੇ ਕਿ ਆ ਕਿਸੇ ਵੀ ਇੱਕ ਜਗ੍ਹਾ ਇੰਡੀਆ ਦੇ ਵਿੱਚ, ਐਸੀ ਜਗ੍ਹਾ ਦੇ ਵਿੱਚ ਮੂਵ ਕਰ ਸਕਦਾ ਵਾ ਜਿੱਥੇ ਮੇਬੀ ਨਵੀਂ ਸਰਕਾਰ ਆ ਗਈ, ਮੇਬੀ ਤੁਹਾਡੀ ਪਾਰਟੀ ਦਾ ਬੰਦਾ ਸੀਟ ਜਿੱਤ ਗਿਆ,
ਜੇ ਉਹ ਕੁਝ ਵੀ ਸ਼ੋਅ ਕਰ ਦਿੰਦੇ ਆ ਕਿ ਇਹ ਬੰਦਾ ਉੱਥੇ ਮੂਵ ਕਰ ਸਕਦਾ, ਤੇ ਫਿਰ ਤੁਸੀਂ ਰੀਲੋਕੇਸ਼ਨ ਵਾਲੀ ਫਿਊਚਰ ਪ੍ਰੋਸੀਕਿਊਸ਼ਨ ਵਾਲੀ ਜਿਹੜੀ ਆਰਗੂਮੈਂਟ ਉਹ ਹਾਰ ਜਾਂਦੇ ਆ, ਤੇ ਤੁਸੀਂ ਆਪਣਾ ਜਿਹੜਾ ਕੇਸ ਆ ਉਹ ਹਾਰ ਜਾਂਦੇ ਆ। ਡਜ਼ ਨਾਟ ਮੈਟਰ ਤੁਸੀਂ ਕਿਹੜੇ ਡਾਕੂਮੈਂਟ ਲਾਇਆ, ਕਿੱਦਾਂ ਲਾਇਆ। ਸੋ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਕੇਸ ਥਿਊਰੀ, ਕਿ ਤੁਹਾਡੀ ਕੇਸ ਥਿਊਰੀ ਕੀ ਹੈਗੀ ਆ। ਤੁਸੀਂ ਇਹ ਸ਼ੋਅ ਕਰਨਾ ਹੈਗਾ ਕਿ ਮੈਂ ਆਪਣੀ ਕੰਟਰੀ ਕਿਸੇ ਵੀ ਹਾਲਾਤ 'ਚ ਨਹੀਂ ਜਾ ਸਕਦਾ, ਮੈਂ ਫਿਊਚਰ 'ਚ ਵੀ ਜਾਊਂਗਾ ਤੇ ਮੈਨੂੰ ਖਤਰਾ ਹੈਗਾ। ਉਹਦੇ ਵਿੱਚ ਤੁਸੀਂ ਇਹ ਦੇਖਣਾ ਕਿ ਸਰਕਾਰ ਨੇ ਤੁਹਾਡੇ ਰਾਹ ਦੇ ਵਿੱਚ ਪੱਥਰ ਸੁੱਟਣੇ, ਉਹਨਾਂ ਨੇ ਕਹਿਣਾ ਕਿ ਨਹੀਂ ਇਹ ਜਾ ਸਕਦਾ ਕਿਉਂਕਿ ਹੁਣ ਆਹ ਵਾਲੀ ਪਾਰਟੀ ਆ ਗਈ ਹੈ, ਕਰਪਸ਼ਨ ਨੂੰ ਫਾਈਟ ਕਰ ਰਹੀ ਹੈ, ਹੁਣ ਇਹਨਾਂ ਦੀ ਪਾਰਟੀ ਜਿੱਤ ਗਿਆ ਵਾ, ਇਹ ਆਹ ਵਾਲੇ ਇਲਾਕੇ 'ਚ ਮੂਵ ਹੋ ਸਕਦੇ ਆ। ਤੇ ਜਿਹੜੀ ਪਾਰਟੀ ਇਹਨਾਂ ਨੂੰ ਕੁੱਟਦੀ ਮਾਰਦੀ ਸੀਗੀ ਉਹ ਤਾਂ ਹੁਣ ਵੀਕ ਹੋ ਗਈ, ਉਹਦੀ ਤਾਂ ਹੁਣ ਪਾਵਰ ਨਹੀਂ ਰਹੀ। ਸੋ ਨਵੇਂ ਪਲੇਅਰ ਆ। ਸੋ ਇਦਾਂ ਦੀਆਂ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਲੋਕਾਂ ਨੂੰ ਨਹੀਂ ਪਤਾ। ਸੋ ਉਹ ਇੱਕ ਬੇਸਿਕ ਜਿਹੜੀ ਕਮਿਊਨਿਟੀ ਦੀ ਨੌਲੇਜ ਆ ਉਹਦੇ ਹਿਸਾਬ ਨਾਲ ਆਪਣਾ ਕੇਸ ਪ੍ਰੈਜ਼ੈਂਟ ਕਰਦੇ ਆ, ਤੇ ਸਾਰਾ ਫੋਕਸ ਉਹਨਾਂ ਨੇ ਉਹੀ ਹਮਲਿਆਂ ਤੇ ਲਾਇਆ ਹੁੰਦਾ। ਤੇ ਆਹ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਮਿਸਟੇਕ ਜਿਹੜੀ ਲੋਕੀ ਕਰਦੇ ਆ ਮੇਰੇ ਹਿਸਾਬ ਨਾਲ।